ਸਿੱਧੂ ਸਾਹਿਬ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਨੇ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਮੱਝਾਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ, ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ, ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਹੈ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ,
ਉਹ 6800 ਰੁਪਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਆ 6000 ਰੁਪਏ ਪਰ ਏਕੜ ਲਵਾਈ ਹੈ। ਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਇਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਣ ਤੱਕ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ 4700 ਕਰੋੜ ਰੁਪਈਆ ਸਰਕਾਰ ਆਪਣੀ ਫਿਗਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੈਂ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ। ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰਿਆ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ, ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ, ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਨ੍ਹਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਚੰਗੇ। ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹ ਤਾਂ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ
ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ, ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਜਿੱਥੇ ਸਰਕਾਰ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਲਿਕ ਤਾਰ ਚਾਹੂੰਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ ਬੀਜੇਪੀ 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ, ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣ। ਇਹ ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ ਸੀ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲਿਆ ਹੋਰ ਖੜੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜੀ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ, ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ। ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ, ਉਹਨਾਂ ਨੂੰ CM ਬਣਾਉਂਦੇ, ਕਿ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ, ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ, ਦੇਖੋ ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਹੈ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ। ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਦਾ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ,
ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ। ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਹੈ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹੈ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪ੍ਰੋਬਲਮ ਦੀ ਸਮੂਲੀਅਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ, ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਵਾਲੀਆਂ ਨੂੰ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ। ਉਹਨੇ ਇਕੱਲੇ ਪੰਜਾਬ ਦਾ ਹਿੰਦੂਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹੜਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟੇ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਾਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ, ਜਿਹੜੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ, ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ, ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਜੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ, ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ, ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ, 6800 ਰੁਪਈਆ ਮਿਲਿਆ, ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਿਹੜਾ ਚੱਲਣ ਪੈਂਦਾ ਹੋ ਜਾਂਦਾ ਹੈ, ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ, ਜਿਹੜੇ ਬਿਲਕੁਲ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਏ ਦਿੱਤਾ ਲੋਕਾਂ ਨੂੰ। ਔਰ ਦੂਜਾ, ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ ਜੀ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੈਂ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ, ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ, ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ, ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ
ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁੱਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਦਰਾੜ ਪੈਂਦੀ ਨਜ਼ਰ ਆਈ ਨੇ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਾ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੇ ਕੀ ਬੀਤਦੀ ਆ, ਅਤੇ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਆ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੋ ਇਹਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਇਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ ਇਲਾਕਾ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਦੇ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਦੀ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ। ਉਹਨੂੰ ਪੂਰਾ ਕਰ ਦਿੰਦੇ, ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਉਹਨਾਂ ਕਿ ਨਹੀਂ ਹੁੰਦਾ, ਲੇਕਿਨ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ?
ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਕਹਿੰਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜੇ ਕਰਕੇ ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਪੜ੍ਹਾਈ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ, ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਗੇੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨੂੰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਤੋਂ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ, ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ? ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲ ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ ਲੈ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੁਕਮ ਅਸੀਂ ਪਹੁੰਚਣਾ ਜੀ।
ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ ਟੀਵੀ ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਨੇ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਚਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਮਰੀਆਂ ਉਹਨੂੰ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਤਾਂ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? 2024 ਨੂੰ ਕਿਵੇਂ ਦੇਖਦੇ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ। ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਭਾਰਤ ਨਵੇਂ ਭਾਸ਼ਾ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਤਾਂ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ।
ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ 6000 ਰੁਪਏ ਪਰ ਏਕੜ ਲਵਾਈ ਹੈ। ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਿਹੜਾ ਚੱਲਣ ਪੈਂਦਾ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਏ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕੋਲ ਮੈਨੂੰ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਕੋਲ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਕਿ ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ। ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ, ਸੈਂਟਰ ਦੀ ਸਰਕਾਰ ਜੀ, ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਹੈ ਨਾ ਉੱਚਾ। ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁੱਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ, ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਾ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਆ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਨ੍ਹਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ, ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ
ਉਸ ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ, ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ। ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹ ਤੋਂ ਸਭ ਤੋਂ ਪਹਿਲੇ ਮੈਂ ਉਹ 'ਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਜਿੱਥੇ ਸਰਕਾਰ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ ਬੀਜੇਪੀ 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੇ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ ਇਲਾਕਾ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ ਸੀ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ ਲੋਕਾਂ ਦੇ ਵਿੱਚ ਰਿਹਾ। ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜੀ ਐਜੂਕੇਸ਼ਨ ਮਿਲੇ। ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ। ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ, ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ, ਦੇਖੋ ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ। ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ। ਮੇਰਾ ਕਾਰੋਬਾਰ ਨੇ, ਕੋਈ ਮੇਰੇ ਨਾਲ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ। ਮੈਂ ਕਿਹਾ ਰੱਖੋ ਬਈ, ਚੈੱਕ ਕਰੋ। ਲੇਕਿਨ ਇੱਦਾਂ
ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਹੈ, ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ? ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ। ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹੈ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪ੍ਰੋਬਲਮ ਦੀ ਸਮੂਲੀਅਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ, ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋਊ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦਮ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਵਾਲਿਆਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ?
ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਭਾਰਤ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਯਾਨੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਜਲ-ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ, 6800 ਰੁਪਈਆ ਮਿਲਿਆ ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਿਹੜਾ ਚੱਲਣ ਪੈਣ ਤੱਕ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਦੇ ਦਿੱਤਾ ਲੋਕਾਂ ਨੂੰ। ਔਰ ਦੂਜਾ, ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ ਜੀ। ਸਾਡੇ ਮੁੱਖ ਮੰਤਰੀ ਕੋਲ ਮੈਨੂੰ ਕੋਈ ਪੈਸੇ ਜ਼ਰੂਰਤ ਹੀ ਨਹੀਂ ਹੈ, ਮੇਰੇ ਕੋਲ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ।
ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ, ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ ਹੈ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ ਉਹਦੇ ਵਿੱਚ ਉਹਦਾ ਵੀ ਸਥਾਨ ਹੈ ਜੀ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਏ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ, ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ, ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਅਤੇ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਹਨਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ, ਉਹਦੇ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਲਿਕ ਤਾਰ ਚਾਹੂੰਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣ। ਇਹ ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਉਹਦਾ ਕਿ ਨਹੀਂ ਹੁੰਦਾ।
ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਉਹ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ, ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ, ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲਿਆ ਹੋਰ ਖੜ੍ਹੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ, ਇੱਥੇ ਪੰਜਾਬ 'ਚ ਸਾਨੂੰ ਪੜ੍ਹਾਈ ਐਜੂਕੇਸ਼ਨ ਮਿਲੇ। ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਉਧਰ ਗਿਲਾ ਜਾਣਾ ਪਿਆ? ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਹੈ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਨਾਲ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ, ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਹੈ, ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ। ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹੈ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲ ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ।
ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ ਤਾਂ ਜਿਹਨੇ ਨਹੀਂ ਦਿੱਤਾ ਇਨਸਾਫ ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋਊ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ ਟੀਵੀ ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ। ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਨੇ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਵਾਲਿਆਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ। ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ
ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਣ ਤੱਕ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਗਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਜ਼ਰੂਰਤ ਹੀ ਨਹੀਂ ਹੈ, ਮੇਰੇ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰਿਆ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ। ਜੀ ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਅਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ
ਕਲੇਸ਼ ਹੈਗਾ ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੋ ਇਹਨਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪਰ ਪੋਲੀਟੀਕਲ ਸਿਸਟਮ ਬਾਅਦ 'ਚ ਹੈ। ਪਹਿਲਾਂ ਮੈਂ ਪੰਜਾਬੀ ਹਾਂ ਜੀ, ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ, ਉਹਦੇ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ ਬੀਜੇਪੀ 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ। ਮੈਂ ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ। ਉਹਨੂੰ ਪੂਰਾ ਕਰ ਦਿੰਦੇ, ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਉਹ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ। ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਛ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਛ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜ੍ਹੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜਾ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ, ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ। ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ, ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ, ਦੇਖੋ ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਹੈ।
ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ ਬੀਜੇਪੀ 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਗੇੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਨਾਲ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ, ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ? ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਹੈ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪ੍ਰੋਬਲਮ ਦੀ ਸਮੂਲੀਅਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲ ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ, ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦਮ ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਦਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਮੱਝਾਂ ਨੂੰ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ?
2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਦਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ, ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ ਹੈ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਹੈ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਚਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ, 6800 ਰੁਪਈਆ ਮਿਲਿਆ ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਣ ਤੱਕ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮੁਆਵਜ਼ੇ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ, ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ ਜੀ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਕਿ ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ।
ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ। ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਜ਼ਲਟ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ, ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ ਹੈ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ। ਜਸਟਿਸ ਟਰੂਡੋ ਨੇ ਬਿਆਨ ਦਿੱਤਾ। ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ, ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਹਨਾਂ ਨੂੰ ਇਹੀ ਅਪੀਲ ਕਰਾਂਗਾ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉੱਥੇ ਸਭ ਤੋਂ ਪਹਿਲੇ ਮੈਂ ਉਹਦੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ, ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ, ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਇਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਇਸ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਇਆ ਮਨਜ਼ੂਰ ਵੀ ਕਰਤਾ। 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣ ਇਹ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ, ਉਹਨਾਂ ਦੇ ਡਾਕਟਰਾਂ ਦੀ ਲੋੜ ਸੀ।
ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ, ਆਪਣੇ ਮਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਲੇਕਿਨ ਜੋ ਉੱਥੋਂ ਹੁਕਮ ਹੋਊ ਆਪਾਂ ਉਹ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ, ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ, ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲਿਆ ਹੋਰ ਖੜ੍ਹੇ ਕਰਕੇ ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜਾ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਹੈ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਤੋਂ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ। ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ, ਉਹਦੀ ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਹੈ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਹੂਲਤ ਨਹੀਂ ਹੋਈ ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ। ਆਖਰ ਦੇ ਵਿੱਚ ਇੱਕ ਸਵਾਲ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ।
ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੁਕਮ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ ਟੀਵੀ ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਵਾਲੀਆਂ ਨੂੰ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲਾਦੀਨ ਦਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ, ਜਿਹੜੀ ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ।
ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਤਾਂ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦੇ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਂਦਾ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਜ਼ਲਟ ਹੀ ਨਹੀਂ ਇਸ ਗੱਲ ਦਾ। ਜੀ ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਅਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਨੇ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ
ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ ਹੈ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ ਉਹਨਾਂ ਦੇ ਕੀ ਬੀਤਦੀ ਆ, ਅਤੇ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ ਇਹਨੂੰ ਜਲਦੀ ਤੋਂ ਜਲਦੀ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੀ ਨੂੰ ਇਹੀ ਅਪੀਲ ਕਰਾਂਗਾ ਵੀ ਇਹਨੂੰ ਖਤਮ ਕਰਾਓ ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪਰ ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ, ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ, ਉਹਦੇ ਸਭ ਤੋਂ ਪਹਿਲੇ ਮੈਂ ਉਹਦੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਂਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ ਬੀਜੇਪੀ 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਇਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆ ਸੀਗਾ ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਲੱਗੇ ਨਹੀਂ ਇਲਾਕੇ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ। ਮੈਂ ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ, ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ, ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ, ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ। ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਛ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਛ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜ੍ਹੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜੀ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਉਧਰ ਜਾਣਾ? ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ। ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ, ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ।
ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ, ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ ਬੀਜੇਪੀ 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆ। ਜੇ ਕੁਝ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨੂੰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਤੋਂ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ, ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ? ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ, ਉਹਦੀ ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਦੂਜੀ ਵਾਰ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਹੂਲਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਲੇ, ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣ ਨਹੀਂ, ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ, ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੁਕਮ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਆ, ਜੋ ਚਰਚਾ ਹੋਈ ਆ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫੇਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿੱਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ।
ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਵਾਲੀਆਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਉਹਨੇ ਇਕੱਲੇ ਪੰਜਾਬ ਦਾ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ, ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲਾਦੀਨ ਦਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਖਤਮ, ਨਸ਼ੇ ਦੇ ਨਾਲ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਾਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ, ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ, 6800 ਰੁਪਈਆ ਮਿਲਿਆ ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਿਹੜਾ ਚੱਲਣ ਪੈਂਦਾ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਏ ਦਿੱਤਾ ਲੋਕਾਂ ਨੂੰ। ਔਰ ਦੂਜਾ, ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕੋਲ ਮੈਨੂੰ ਕੋਈ ਪੈਸੇ ਜ਼ਰੂਰਤ ਹੀ ਨਹੀਂ ਹੈ,
ਮੇਰੇ ਕੋਲ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ। ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ। ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ, ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਦਰਾੜ ਪੈਂਦੀ ਨਜ਼ਰ ਆਈ ਨੇ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ, ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੇ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦੀ ਤੋਂ ਜਲਦੀ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੋ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ, ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹਦੇ ਸਭ ਤੋਂ ਪਹਿਲੇ ਮੈਂ ਉਹਦੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿਵੇਂ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ, ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ, ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਏ ਲੱਗਿਆ।
12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਪੈਸੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆ ਸੀਗਾ ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ ਇਲਾਕਾ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ ਤਪੇ ਵਾਸਤੇ ਲੈ ਕੇ ਆ ਰਿਹਾ ਸੀ। ਮੈਂ ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ, ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਦੇ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਦੀ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ। ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜੀ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨੂੰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਤੋਂ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ। ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ। ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ? ਉਹਦੀ ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ। ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ।
ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲੇ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਲੇ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੁਕਮ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ ਟੀਵੀ ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲ-ਖੁਆਰੀ ਹੋਈ ਹੈ। ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਵਾਲੀਆਂ ਨੂੰ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ। ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ,
ਜਾਂ ਫਿਰ ਅਸੀਂ ਨਸ਼ੇ ਖਤਮ, ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ, ਜਿਹੜੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ, ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ, ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਜੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ, ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ, ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਿਹੜਾ ਚੱਲਣ ਪੈਂਦਾ ਹੋ ਜਾਂਦਾ ਹੈ, ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ, ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕੋਲ ਮੈਨੂੰ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਕੋਲ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ, ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ, ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ, ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ
ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਦਰਾੜ ਪੈਂਦੀ ਨਜ਼ਰ ਆਈ ਨੇ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਾ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੇ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੋ ਇਹਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹ ਤਾਂ ਸਭ ਤੋਂ ਪਹਿਲੇ ਮੈਂ ਉਹ 'ਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਇਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਲੱਗੇ ਨਹੀਂ ਇਲਾਕਾ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ। ਉਹਨੂੰ ਪੂਰਾ ਕਰ ਦਿੰਦੇ, ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ। ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਕਹਿੰਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਪੜ੍ਹਾਈ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ
ਕੁਝ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ ਸੀਐਮ ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ ਸੀਐਮ ਬਣਾਇਆ ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ, ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ ਬੀਜੇਪੀ 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨੂੰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ। ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਨਾਲ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ। ਮੈਂ ਕਿਹਾ ਰੱਖੋ ਬਈ, ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ? ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲ ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੁਕਮ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦਮ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿੱਚ ਖੁਆਰੀ ਹੋਈ ਹੈ,
ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਨੇ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਵਾਲੀਆਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਤਾਂ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਭਾਰਤ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਤਾਂ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ, 6800 ਰੁਪਈਆ ਮਿਲਿਆ ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਿਹੜਾ ਚੱਲਣ ਪੈਂਦਾ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ
ਮਾਜੂਦ ਪਾਸੇ ਰੱਖਦਾ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਦੇ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ ਜੀ। ਸਾਡੇ ਮੁੱਖ ਮੰਤਰੀ ਕੋਲ ਮੈਨੂੰ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਕੋਲ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ, ਸੈਂਟਰ ਦੀ ਸਰਕਾਰ ਜੀ, ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਕੱਲ੍ਹ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਹੈ ਨਾ ਉੱਚਾ। ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ, ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਉਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ, ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ, ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ?
ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ, ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਇਸ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ ਬਕਾਇਦਾ, ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ ਇਲਾਕਾ ਦਿਖਾਉਣੇ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ ਸੀ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ, ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ, ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ, ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ ਲੋਕਾਂ ਦੇ ਵਿੱਚ ਰਿਹਾ। ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਪੜ੍ਹਾਈ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਦਾ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ। ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ,
ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਇਹ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲੇ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋਊ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ ਟੀਵੀ ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਵਾਲਿਆਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ, ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ, ਐਨ ਓਕੇ ਹੈ ਜੀ ਜੀ। ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ,
ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ, ਯਾਨੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ, ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ, ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ, ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਜਲ-ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਤਾਂ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ, ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ, ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਣ ਤੱਕ ਹੋ ਜਾਂਦਾ ਹੈ, ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ, ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਗਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੈਂ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰਿਆ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ, ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ, ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ, ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ
ਉਹ ਉਸ ਵੇਲੇ ਭਲਾ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ, ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ, ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ ਹੈ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਅਤੇ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਨ੍ਹਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਚੰਗੇ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ, ਉਹਦੇ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਲ ਕਤਾਰ ਚਾਹੂੰਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਇਆ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣ। ਇਹ ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ। ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ 'ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਛ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਛ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲਿਆ ਹੋਰ ਖੜੇ ਕਰਕੇ
ਆ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਪਰ ਐਜੂਕੇਸ਼ਨ ਮਿਲੇ। ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਉੱਧਰ ਨੂੰ ਗਿਲਾ ਜਾਣਾ ਪਿਆ? ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ ਉਹਨਾਂ ਨੂੰ ਸੀਐਮ ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ ਸੀਐਮ ਬਣਾਇਆ ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਹੈ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ ਬੀਜੇਪੀ 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨੂੰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਨਾਲ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਹੈ, ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ। ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ, ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹੈ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ
ਬਦਲਾਅ ਦੇ ਤੌਰ ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਨੇ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਪਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮੱਝਾਂ ਨੂੰ ਪੈਸੇ ਮਿਲੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ, ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ, ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਪਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਈਆ ਮਿਲਿਆ, ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦੇ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ।
ਤੇ ਤੁਸੀਂ ਘੱਟੋ ਘੱਟ ਵੀ 20 ਤੋਂ 25,000 ਰੁਪਇਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਂਦਾ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਗਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਜ਼ਰੂਰਤ ਹੀ ਨਹੀਂ ਹੈ, ਮੇਰੇ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ, ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰਿਆ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਐਲਿਟੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ, ਸੈਂਟਰ ਦੀ ਸਰਕਾਰ ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ ਹੈ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਦਰਾੜ ਪੈਂਦੀ ਨਜ਼ਰ ਆਈ ਰਹੀ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ, ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ 'ਚ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦ ਤੋਂ ਜਲਦ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੋ ਇਹਨਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਚੰਗੇ। ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪਰ ਪੋਲੀਟੀਕਲ ਸਿਸਟਮ ਬਾਅਦ 'ਚ ਹੈ। ਪਹਿਲਾਂ ਮੈਂ ਪੰਜਾਬੀ ਹਾਂ ਜੀ, ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ। ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ। ਉਹਦੇ ਸਭ ਤੋਂ ਪਹਿਲੇ ਮੈਂ ਉਹਦੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਇਹ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ।
ਪੰਜਾਬ ਜਿੱਥੇ ਸਰਕਾਰ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ ਚਾਹੂੰਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ ਬੀਜੇਪੀ 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਈਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣ ਇਹ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ ਤਪੇ ਵਾਸਤੇ ਲੈ ਕੇ ਆ ਰਿਹਾ ਸੀ। ਮੈਂ ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ, ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਹੈ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਉਹ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ, ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ, ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲ ਰਿਹਾ ਹੋਰ ਖੜ੍ਹੇ ਕਰਕੇ, ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਪੜ੍ਹਾਈ ਐਜੂਕੇਸ਼ਨ ਮਿਲੇ, ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ, ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ, ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ ਜਾਂ ਫਿਰ ਬਸ ਜੋ ਗਿਆ ਜੋ ਗਿਆ? ਨਹੀਂ, ਦੇਖੋ ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ? ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਹੈ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ, ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਨਾਲ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ, ਮੈਂ ਕਿਹਾ ਰੱਖੋ ਬਈ ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ,
ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ ਜੀ, ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ। ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਹੁਣ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਹੈ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਮੂਲੀਅਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲੇ, ਪੁਲਿਸ ਕੋਲੇ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਲੇ, ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ, ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ, ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋਊ ਅਸੀਂ ਪਹੁੰਚਣਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ TV ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ, ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਜਲਖਵਾਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਬਸ ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਮਰੀਆਂ, ਉਹਨੂੰ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਕਰਨੀ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ? ਇੰਡੋਜ਼ TV ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ, ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਤੌਰ 'ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲਾਦੀਨ ਦਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ, ਜਿਹੜੀ ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ, ਜਿਹੜੀ ਬਹੁਤ ਕੁਛ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ, ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ, ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘੱਗਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ, ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖੱਜਲ ਖੁਆਰੀ ਹੋਈ ਹੈ, ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ ਹੈ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਹੈ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਮੁੱਖ ਮੰਤਰੀ ਸਾਹਿਬ ਕੋਲ ਤਾਂ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ, ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ, 6800 ਰੁਪਈਆ ਮਿਲਿਆ, ਜਿੱਥੇ ਮਿਲਿਆ, ਉਹ 6800 ਰੁਪਈਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦਾ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ, 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਈਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਣ ਤੱਕ ਹੋ ਜਾਂਦਾ ਹੈ, ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ, ਜਿਹੜੇ ਬਿਲਕੁਲ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮੁਆਵਜ਼ੇ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ, ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ, ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸੀ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ, ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ, ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ, ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ, ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ, ਕਿਤੇ ਕੋਈ ਰਿਜ਼ਲਟ ਹੀ ਨਹੀਂ ਇਸ ਗੱਲ ਦਾ ਜੀ। ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ
ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ ਹੈ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ, ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜੇ ਤੁਸੀਂ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ ਹੈ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ। ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੀ ਕਿ ਇੱਕ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੀ ਕੀ ਬੀਤਦੀ ਆ, ਅਤੇ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦੀ ਤੋਂ ਜਲਦੀ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਹੈ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜਿਹਨਾਂ ਨੂੰ ਇਹੀ ਅਪੀਲ ਕਰਾਂਗਾ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ? ਮੇਰੇ ਲਈ ਪੰਜਾਬ ਪਹਿਲਾਂ ਹੈ ਜੀ, ਬਾਕੀ ਗੱਲਾਂ ਸਾਰੇ ਬਾਅਦ 'ਚ ਹੈ। ਪੋਲੀਟੀਕਲ ਸਿਸਟਮ ਬਾਅਦ 'ਚ ਹੈ, ਪਹਿਲਾਂ ਮੈਂ ਪੰਜਾਬੀ ਹਾਂ ਜੀ। ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ, ਇਹ ਮੇਰਾ ਪਹਿਲਾ ਉਹ ਹੈ। ਥੋੜ੍ਹੇ ਦਿਨ ਪਹਿਲਾਂ ਸ਼ਾਇਦ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ, ਉਹਦੇ ਸਭ ਤੋਂ ਪਹਿਲੇ ਮੈਂ ਉਹਦੇ ਆਪਣਾ ਕੀਤੀ ਸੀ, ਮੈਂ ਬਿਆਨ ਦਿੱਤਾ ਸੀ ਕਿ ਗਲਤ ਹੈਗਾ, ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ। ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ। ਪੰਜਾਬ ਸਰਕਾਰ, ਜਿੱਥੇ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਗਾ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ BJP 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ। ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ, ਜਿਹੜਾ ਪੋਲੀਟੀਕਲ ਲੋਕ ਨੇ, ਜਿਹੜੇ ਲੋਕਾਂ ਨੇ ਕੰਮ ਕੀਤਾ ਹੈ, ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ? ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ? ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ? ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ, ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ, ਤੁਸੀਂ ਦੇਖਿਆ ਜਾ ਕੇ? ਉਹ 17 ਕਰੋੜ 32 ਲੱਖ ਰੁਪਇਆ ਲੱਗਿਆ। 12 ਕਰੋੜ ਰੁਪਇਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ, ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ। ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ, ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ, ਬਕਾਇਦਾ। ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ, ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ, 100 ਕਰੋੜ ਦਾ ਪ੍ਰੋਜੈਕਟ ਸੀਗਾ, ਉਹ ਲੱਗੇ ਨਹੀਂ, ਲੱਗ ਦਿਖਾਉਣ ਇਹ। ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ, ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ। ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ, ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ। ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ, ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ। ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ, ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ। ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ, ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ, ਉਹਨੂੰ ਤਾਕਤਵਰ ਕਰਨ ਦੀ ਲੋੜ ਸੀ, ਉਹਨਾਂ ਦੇ ਡਾਕਟਰਾਂ ਦੀ ਲੋੜ ਸੀ, ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ, ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ, ਉਹਨਾਂ ਨੂੰ ਦਵਾਈਆਂ ਦੀ ਲੋੜ ਸੀ, ਇਕੁਇਪਮੈਂਟ ਦੀ ਲੋੜ ਸੀ, ਉਹਨੂੰ ਪੂਰਾ ਕਰ ਦਿੰਦੇ। ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ। 2024 ਨੂੰ ਕਿਵੇਂ ਦੇਖਦੇ ਹੋ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦੇ ਨਾਲ ਦੁਬਾਰਾ BJP ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ ਨੇ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਕਿ ਉਹ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ, ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਉਹ ਲੜਾਈ ਲੜਾਂਗੇ। ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ, ਕਾਂਗਰਸ, ਆਮ ਆਦਮੀ ਪਾਰਟੀ ਦਾ ਅਲਾਇੰਸ, ਸਾਰੀਆਂ ਪਾਰਟੀਆਂ ਇੱਕ ਜਗ੍ਹਾ 'ਤੇ ਦੇਖਣ ਨੂੰ ਮਿਲੀਆਂ ਨੇ। ਮੇਰੇ ਖਿਆਲ 'ਚ ਇਹ ਬੜੀ ਮੰਦਭਾਗੀ ਗੱਲ ਹੋਊਗੀ ਜੇ ਇਹਨਾਂ ਦਾ ਆਪਸ ਵਿੱਚ ਕੋਈ ਗੱਠਜੋੜ ਹੋਏਗਾ। ਉਹ ਪੰਜਾਬ ਵਾਸਤੇ ਬਹੁਤ ਵੱਡਾ ਨੁਕਸਾਨਦੇਹ ਹੋਏਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ BJP 'ਚ ਜਾ ਕੇ?
ਪੋਲੀਟੀਕਲ ਕੈਰੀਅਰ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਆਪ ਸੇਫ ਕਰਨਾ ਹੁੰਦਾ ਹੈ। ਤੁਸੀਂ ਕਿੰਨਾ ਕੰਮ ਕਰਦੇ ਹੋ, ਤੁਸੀਂ ਲੋਕਾਂ 'ਚ ਕਿਵੇਂ ਵਿਚਰਦੇ ਹੋ। ਮੈਂ 3 ਵਾਰ ਲਗਾਤਾਰ MLA ਰਿਹਾ, ਵਜ਼ੀਰ ਰਿਹਾ, ਮੈਂ ਕੰਮ ਕੀਤੇ ਨੇ, ਲੋਕਾਂ ਦੇ ਵਿੱਚ ਰਿਹਾ ਮੈਂ ਬੜੇ ਡਾਕਟਰ ਭਰਤੀ ਕੀਤੇ, ਬੜਾ ਨਰਸਿੰਗ ਸਟਾਫ ਭਰਤੀ ਕੀਤਾ, ਬੜਾ ਫਾਰਮਾਸਿਸਟ ਭਰਤੀ ਕੀਤੇ ਨੇ, ਬੜੇ ਹਸਪੀਟਲ ਬਣਾਏ ਨੇ, ਬਹੁਤ ਕੁਝ ਕੀਤਾ ਹੈ। ਔਰ ਲੋਕਾਂ ਨੂੰ ਆਪਾਂ ਨੂੰ ਸਕੂਨ ਇਸ ਗੱਲ ਦਾ, ਮੈਂ ਆਪਣੇ ਹਲਕੇ ਵਾਸਤੇ ਬਹੁਤ ਕੁਝ ਕੀਤਾ, ਤੇ ਮੈਡੀਕਲ ਕਾਲਜ ਬਣਾਇਆ। ਮੈਂ ਤਾਂ ਉਹਦੇ ਪੰਜਾਬ 'ਚ 4 ਮੈਡੀਕਲ ਕਾਲਜ ਮੈਂ ਅਗਲੇ 5 ਸਾਲ ਮਿਲਿਆ ਹੋਰ ਖੜ੍ਹੇ ਕਰਕੇ। ਅੱਜ ਜਿਹੜੇ ਸਾਡੇ ਬੱਚੇ ਡਾਕਟਰੀ ਵਾਸਤੇ ਜਾਂ ਬਾਹਰਲੇ ਸੂਬੇ ਜਾਂਦੇ ਨੇ, ਉਹਨਾਂ ਨੂੰ ਜਾਣ ਦੀ ਜ਼ਰੂਰਤ ਨਾ ਪਵੇ। ਇੱਥੇ ਪੰਜਾਬ 'ਚ ਸਾਨੂੰ ਬੜੀ ਐਜੂਕੇਸ਼ਨ ਮਿਲੇ। ਚੰਗੇ ਸਕੂਲ, ਚੰਗੇ ਕਾਲਜ, ਚੰਗੇ ਇੰਸਟੀਚਿਊਟ, ਯੂਨੀਵਰਸਿਟੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਸਾਡੇ ਵਾਸਤੇ। ਫਿਰ ਗੁੱਸਾ ਗਿਲਾ ਕੀ ਹੋ ਗਿਆ ਕਾਂਗਰਸ ਦੇ ਨਾਲ, ਜਿਹੜਾ ਇੱਕਦਮ ਛੱਡ ਕੇ ਗੁੱਸਾ ਗਿਲਾ ਇਹਦਾ ਸੀ ਕਿ ਵੀ ਜਿਹੜਾ ਕੁਛ ਗੱਲਾਂ ਹੁੰਦੀਆਂ ਨੇ ਜਿਹੜੀਆਂ ਪੋਲੀਟੀਕਲ ਹੁੰਦੀਆਂ ਨੇ, ਕਿ ਵੀ ਕੁਛ ਫੈਸਲੇ ਪਾਰਟੀ ਨੇ ਐਸੇ ਲੈ ਲਏ ਜਿਹੜੇ ਫੈਸਲੇ ਸਾਨੂੰ ਬਹੁਤ ਮਹਿੰਗੇ ਪਏ। ਸ਼ਾਇਦ ਜੇ ਕੈਪਟਨ ਸਾਹਿਬ ਨੂੰ ਨਾ ਹਟਾਉਂਦੇ, ਸਰਕਾਰ ਦੁਬਾਰਾ ਰਿਪੀਟ ਕਰਦੀ। ਜੇ ਜਾਖੜ ਸਾਹਿਬ ਨੂੰ ਅਨਾਉਂਸ ਕਰਦਾ, ਉਹਨਾਂ ਨੂੰ CM ਬਣਾਉਂਦੇ, ਕਿਉਂ ਉਹਨਾਂ ਨੂੰ 42 ਵੋਟਾਂ ਪਈਆਂ ਸੀਗੀਆਂ। ਉਹਨਾਂ ਨੇ ਜਿਹਨਾਂ ਨੂੰ CM ਬਣਾਇਆ, ਉਹਨਾਂ ਨੇ ਆ ਕੇ ਐਸੀ ਬਿਆਨਬਾਜ਼ੀ, ਸਿੱਧੂ ਸਾਹਿਬ ਨੇ ਐਸੀ ਬਿਆਨਬਾਜ਼ੀ ਕਰਕੇ ਸਾਰੀ ਪਾਰਟੀ ਨੂੰ ਕਿਹੜੇ ਮੋੜ 'ਤੇ ਲੈ ਖੜਿਆ ਹੁੰਦਾ। ਮੈਂ ਕਰੋਨਾ 'ਚ ਕੰਮ ਕੀਤਾ, ਤੁਹਾਨੂੰ ਪਤਾ ਇਹ ਕਰੋਨਾ ਸੈਂਟਰ ਕਿਵੇਂ ਚਲਾਏ, ਕਿੰਨੇ ਲੋਕਾਂ ਨੂੰ ਰਿਲੀਫ ਮਿਲਿਆ ਉਸ ਗੱਲ ਤੋਂ। ਅਤੇ ਉਹ ਜਿਹੜੀ ਚੀਜ਼ ਸੀ ਉਹਨੂੰ ਅਸੀਂ ਸੰਭਾਲਿਆ ਉਸ ਵੇਲੇ, ਅਤੇ ਸਾਨੂੰ ਸਜ਼ਾ ਇਹ ਮਿਲੀ ਕਿ ਤੁਸੀਂ ਜੀ ਮਿਨਿਸਟਰੀ ਛੱਡ ਕੇ ਦੂਜੇ ਪਾਸੇ, ਕਿਉਂ ਅਸੀਂ ਚੰਨੀ ਸਾਹਿਬ ਦੇ ਉਲਟ ਵੋਟ ਪਾਈ ਸੀ। ਹੁਣ ਕੀ ਲੱਗਦਾ, ਹੁਣ ਕਾਂਗਰਸ ਦੇ ਵੱਲ ਜੇਕਰ ਦੁਬਾਰਾ ਝੁਕਾਅ ਹੁੰਦਾ, ਜਾਣ ਦੀ ਕੋਸ਼ਿਸ਼ ਰਹੂਗੀ, ਜਾਂ ਫਿਰ ਬਸ ਜੋ ਗਿਆ? ਨਹੀਂ ਦੇਖੋ, ਪੋਲੀਟੀਕਲ ਬੰਦੇ ਦਾ ਰੋਜ਼ ਇਹ ਗੱਲ ਨਹੀਂ ਹੋਇਆ ਕਰਦੀ ਹੁੰਦੀ। ਤੁਸੀਂ ਆਪਣਾ ਜਿੱਥੇ ਹੈਗੇ ਹੋ ਉੱਥੇ ਆਪਣੀ ਜਗ੍ਹਾ ਬਣਾਵਾਂਗੇ ਵਧੀਆ ਫਸਟ ਕਲਾਸ। ਲੱਗਦਾ ਵੀ ਬਣੂਗੀ ਜਗ੍ਹਾ, ਕਿਉਂਕਿ 100% ਬਣੂਗੀ ਜੀ, ਕਿਉਂ ਨਹੀਂ ਬਣੂਗੀ? ਕਿਉਂਕਿ ਪਬਲਿਕ ਮੇਰੇ ਨਾਲ ਹੈ, ਹਲਕਾ ਮੇਰਾ ਮੇਰੇ ਨਾਲ ਹੈ, ਲੋਕ ਮੇਰੇ ਨਾਲ ਖੜੇ ਆ। ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਲਗਾਤਾਰ ਜਿਹੜਾ ਕਿ ਤੁਹਾਡੇ ਉੱਪਰ ਨਿਸ਼ਾਨੇ ਸਾਧਦੇ ਨੇ, ਕਹਿੰਦੇ ਨੇ BJP 'ਚ ਚਲੇ ਜਾਓ, ਕਿਸੇ ਮਰਜ਼ੀ ਪਾਰਟੀ 'ਚ ਚਲੇ ਜਾਓ, ਪਰ ਅਸੀਂ ਹਿਸਾਬ ਲਵਾਂਗੇ। ਗੱਲ ਇੱਦਾਂ ਵੀ ਅਸੀਂ 4 ਵਾਰੀ 5 ਵਾਰੀ ਉੱਥੇ ਬਿਜ਼ਨਸ ਦਫ਼ਤਰ ਕਿਹੜਾ ਲਾਇਆ ਆਇਆ। ਜੇ ਕੁਛ ਹੁੰਦਾ, ਮੈਂ ਇੱਕ ਅੱਛੇ ਪਰਿਵਾਰ ਨੂੰ ਨਾਲ ਸੰਬੰਧ ਰੱਖਦਾ, ਮੇਰਾ ਅੱਛਾ ਕਾਰੋਬਾਰ ਹੈ ਜੀ, ਮੇਰੇ ਕੋਲ ਹਰ ਚੀਜ਼ ਰਿਕਾਰਡ 'ਤੇ ਹੈ। ਮੈਂ 45 ਸਾਲ ਤੋਂ ਇਨਕਮ ਟੈਕਸ ਭਰਦਾ ਆ ਰਿਹਾ, ਮੇਰਾ ਕਾਰੋਬਾਰ ਨੇ, ਕੋਈ ਮੇਰੇ ਤੋਂ ਇੱਦਾਂ ਕੋਈ ਮੈਂ ਇਹ ਤਾਂ ਹੈ ਨਹੀਂ। ਮੈਂ ਕਿਹਾ ਰੱਖੋ ਬਈ, ਚੈੱਕ ਕਰੋ। ਲੇਕਿਨ ਇੱਦਾਂ ਇੱਕ ਪੋਲੀਟੀਕਲ ਤੌਰ 'ਤੇ ਬੰਦੇ ਨੂੰ ਕਿਸੇ ਨੂੰ ਥੋੜ੍ਹਾ ਤੁਸੀਂ ਬਦਨਾਮ ਕਰਨ ਵਾਸਤੇ ਕਿ ਵੀ ਬੰਦਾ ਕੱਲ੍ਹ ਨੂੰ ਸਨੱਬ ਹੋ ਜੇ ਅਤੇ ਵੀ ਮੁੜ ਕੇ ਸਾਡੇ ਸਾਹਮਣੇ ਬੋਲੇ ਨਾ, ਇਹ ਡਰਾਮਾ ਇੱਕ ਸਟੰਟ ਹੈ, ਪੋਲੀਟੀਕਲ ਸਟੰਟ ਹੈ। ਹਾਂ, ਸਿੱਧੂ ਸਾਹਿਬ ਵੜਿੰਗ ਸਾਹਿਬ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ? ਤੁਸੀਂ ਕਿਸ ਲਹਿਜੇ ਨਾਲ ਗੱਲ ਕਰਦੇ ਹੋ, ਉਹਦੀ ਕਿਵੇਂ ਦੇਖਣ ਵਾਲੀ ਗੱਲ ਹੈ? ਤੁਹਾਡੇ ਸਾਥੀ ਵੀ ਰਹੇ ਨੇ, ਇਸ ਵਕਤ ਚਿੱਟੇ ਦੇ ਖਿਲਾਫ ਰੈਲੀਆਂ ਕਰ ਰਹੇ ਨੇ, ਪਿੰਡਾਂ ਦੇ ਵਿੱਚ ਜਾ ਰਹੇ ਨੇ, ਜਗ੍ਹਾ ਤੇ ਜਾ ਰਹੇ ਨੇ। ਹਰ ਪੋਲੀਟੀਕਲ ਪਾਰਟੀ ਦਾ ਇੱਕ ਰੋਲ ਹੁੰਦਾ ਹੈ, ਉਹ ਆਪਣੇ ਪਲੇਟਫਾਰਮ ਤੋਂ ਕੰਮ ਕਰਦੀ ਹੈ। ਮੇਰਾ ਤਾਂ ਛੋਟਾ ਭਰਾ ਹੈ, ਛੋਟੇ ਭਰਾਵਾਂ ਵਰਗਾ ਹੈ। ਮੇਰੇ ਨਾਲ ਤਾਂ ਉਹ MLA ਵੀ ਰਿਹਾ ਹੈ ਇੱਕ ਵਾਰ, ਦੂਜੀ ਵਾਰ ਤੀਜੀ ਵਾਰ ਬਣਿਆ, ਉਹ 2 ਵਾਰ MLA ਮੇਰੇ ਨਾਲ ਰਿਹਾ ਉਹ। ਲੇਕਿਨ ਉਹ ਆਪਣੀ ਪਾਰਟੀ 'ਚ, ਮੈਂ ਆਪਣੀ ਪਾਰਟੀ 'ਚ, ਉਹ ਆਪਣਾ ਕੰਮ ਕਰ ਰਹੇ ਸੀ, ਆਪਣਾ ਕੰਮ ਕਰ ਰਹੇ ਹਾਂ ਜੀ। ਹਾਂ, ਜਿਹੜਾ ਪੰਜਾਬ ਦੇ ਵਿੱਚ ਚਿੱਟੇ ਵਰਗੀ ਭਿਆਨਕ ਬਿਮਾਰੀ ਆਈ ਹੈ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮਾਲਵੇ ਦੇ ਲੋਕ ਬਹੁਤ ਇਨਕਲਾਬੀ ਨੇ, ਬਹੁਤ ਰੈਵੋਲੂਸ਼ਨਰੀ ਨੇ, ਕਿ ਇਹ ਜਦੋਂ ਵੀ ਕੋਈ ਚੀਜ਼ ਨੂੰ ਚੱਕਦੇ ਨੇ ਬੜੇ ਜ਼ੋਰ ਨਾਲ ਚੱਕਦੇ ਨੇ। ਜੋ ਅੱਜ ਪਿੰਡਾਂ 'ਚ ਕਮੇਟੀਆਂ ਬਣ ਰਹੀਆਂ ਨਾ, ਮੈਂ ਇਹਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ। ਜਿੰਨੇ ਵੀ ਬੰਦੇ ਇਸ ਗੱਲ ਦੇ ਵਿੱਚ ਇਨਵੋਲਵ ਨੇ, ਉਹ ਸਾਰੇ ਵਧਾਈ ਦੇ ਪਾਤਰ ਨੇ। ਜਿਹੜੇ ਚਿੱਟਾ ਖਤਮ, ਦੇਖੋ ਕੋਈ ਵੀ ਸਮੱਸਿਆ, ਕੋਈ ਵੀ ਲਾਹਨਤ ਜਿਹਨੇ ਪਬਲਿਕ ਦੀ ਸਹੂਲਤ ਨਹੀਂ ਹੋਈ, ਖਤਮ ਨਹੀਂ ਹੋ ਸਕਦੀ। ਸਰਕਾਰ ਕੋਲ ਇੰਨੇ ਸਾਧਨ ਨਹੀਂ ਹੁੰਦੇ, ਕਿਸੇ ਕੋਲ ਪੁਲਿਸ ਕੋਲ ਇੰਨਾ ਕੋਈ ਸਿਸਟਮ ਨਹੀਂ ਹੁੰਦਾ ਕਿ ਉਹ ਇੰਨਾ ਸਾਧਨ। ਜੇ ਲੋਕ ਉੱਠ ਖੜੇ ਤਾਂ ਸਭ ਕੁਝ ਠੀਕ ਹੋ ਜਾਊਗਾ। ਲੋਕ ਹਮੇਸ਼ਾ ਤਕੜੇ ਹੁੰਦੇ ਆ। ਆਖਰ ਦੇ ਵਿੱਚ ਇੱਕ ਸਵਾਲ, ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਸਵਾਲ ਆ, ਉਹ ਹਮੇਸ਼ਾ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ ਕਿ ਸਾਡਾ ਪੁੱਤ ਘਰਾਂ ਦੇ ਵਿੱਚੋਂ ਚਲਾ ਗਿਆ, ਜਾਂ ਬਹਿਮਲ ਕਲਾਂ ਗੋਲੀ ਕਾਂਡ ਵਾਲਾ ਇੱਕ ਜਿਹੜਾ ਕਿ ਧਰਨਾ ਮੁਜ਼ਾਹਰਾ ਹੋ ਰਿਹਾ, ਉਹ ਵੀ ਸਰਕਾਰ ਦੇ ਮੱਥੇ 'ਤੇ ਕਲੰਕ ਬਣ ਕੇ ਰਹੂਗਾ। ਦੇਖੋ, ਦੋਨੇ ਸਰਕਾਰਾਂ ਨੇ ਬਹੁਤ ਵੱਡੀ ਬਦਨਾਮੀ ਖੱਟੀ ਹੈ, ਚਾਹੇ ਉਹ ਅਕਾਲੀ ਦਲ ਸੀ, ਚਾਹੇ ਆਮ ਆਦਮੀ ਪਾਰਟੀ ਸਰਕਾਰ ਹੈ। ਇਹਨਾਂ ਦੋਨਾਂ ਪਾਰਟੀਆਂ ਨੇ ਐਸੇ ਕਲੰਕ ਲਾਤੇ ਜਿਹੜੇ ਕਿ ਵੀ ਸਾਡੇ ਕਿਤੇ ਜ਼ਿੰਦਗੀ 'ਚ ਲੈਣੇ ਨਹੀਂ। ਕੋਈ ਦੂਜਾ ਤੀਜਾ ਥਰਡ ਬੰਦਾ ਕੋਈ ਕਰ ਦਿੰਦਾ ਨਾ ਜੀ, ਦੁੱਖ ਨਹੀਂ ਸੀ ਹੋਣਾ। ਲੇਕਿਨ ਜਦੋਂ ਆਪਣੇ ਘਰ 'ਚ ਇੱਦਾਂ ਦੇ ਸਾਡੇ ਗੁਰੂ ਸਾਹਿਬ ਨਾਲ ਇੱਦਾਂ ਦੀ ਬੇਅਦਬੀ ਹੋਵੇ ਤਾਂ ਬਹੁਤ ਮੰਦਭਾਗੀ ਗੱਲ ਹੈ। ਫਿਰ ਉਹ ਵੀ ਉਦੋਂ ਹੋਵੇ ਜਦੋਂ ਪੰਥਕ ਸਰਕਾਰ ਹੋਵੇ। ਅਤੇ ਦੂਜਾ ਜਿਹੜਾ ਸ਼ੁਭਦੀਪ ਸਿੱਧੂ ਹੈਗਾ, ਉਹ ਬਲਕੌਰ ਸਿੰਘ ਦਾ ਪੁੱਤ ਨਹੀਂ ਸੀ, ਉਹ ਸਮੁੱਚੇ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਮਾਣ ਸੀ। ਉਹ ਮਾਣ ਨੂੰ ਜੋ ਉਹਦੇ ਨਾਲ ਵਾਪਰਿਆ, ਉਹ ਬਹੁਤ ਮੰਦਭਾਗਾ ਹੈ। ਅਤੇ ਜਿਹਦੇ ਕਰਕੇ ਜਿਹਦੇ ਕੋਈ ਉਹਨੂੰ ਇਨਸਾਫ ਨਹੀਂ ਮਿਲਿਆ, ਤਾਂ ਜਿਹਨੇ ਨਹੀਂ ਦਿੱਤਾ ਇਨਸਾਫ, ਉਹ ਵੀ ਬੜੇ ਇਸ ਵੱਲ ਮੇਜਰ ਕਸੂਰਵਾਰ ਹੈਗੇ ਨੇ। ਤੁਸੀਂ ਕਰੋਗੇ ਕੋਈ ਚਾਰਾਜੋਈ ਉਸ ਦੇ? ਬਿਲਕੁਲ ਕਰਾਂਗੇ ਜੀ, ਜੋ ਸਾਨੂੰ ਉਹ ਪਰਿਵਾਰ ਵੱਲੋਂ ਹੋ ਅਸੀਂ ਪਹੁੰਚਣਾ ਜੀ।
ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਸਨ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਇੰਡੋਜ਼ ਟੀਵੀ ਦੇ ਉੱਪਰ ਜੋ ਗੱਲਬਾਤ ਹੋਈ ਹੈ, ਜੋ ਚਰਚਾ ਹੋਈ ਹੈ, ਉਸ ਨੂੰ ਲੈ ਕੇ ਕੋਸ਼ਿਸ਼ ਰਹੇਗੀ ਕਿ ਫਿਰ ਕਿਸੇ ਦਿਨ ਮੁਲਾਕਾਤ ਕੀਤੀ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ? ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ ਤੇ ਲੈ ਕੇ ਆਏ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਲਖਵਾਰੀ ਹੋਈ ਹੈ। ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ ਬਸ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ, ਮਕਾਨ ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ? ਕਿਸੇ ਨੂੰ ਜਿਹਦੀਆਂ ਬੱਕਰੀਆਂ ਭੇਡਾਂ ਮਰ ਜਾਣ ਪੈਸੇ ਮਿਲੇ? ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ। ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਨਾਂ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਤਾਂ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? 2024 ਨੂੰ ਕਿਵੇਂ ਦੇਖਦੇ? 2024 ਆ ਰਿਹਾ, 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀਆਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ? ਕਿਉਂਕਿ ਚਰਚਾਵਾਂ ਚੱਲ ਰਹੀਆਂ। ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ, ਜੋ ਹਾਈ ਕਮਾਂਡ ਦਾ ਮਸਲਾ ਹੈਗਾ। ਪੋਲੀਟੀਕਲ ਕੈਰੀਅਰ ਤੁਹਾਡਾ ਕੀ ਲੱਗਦਾ ਹੁਣ ਸੇਫ ਆ ਬੀਜੇਪੀ 'ਚ ਜਾ ਕੇ? ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਇਸ ਵਕਤ ਅਸੀਂ ਪੰਜਾਬ ਦੇ ਉਹਨਾਂ ਸੁਹਿਰਦ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਖਾਸ ਕਰਕੇ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈਗਾ। ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਤਾਂ ਪੰਜਾਬ ਸਰਕਾਰ ਨੇ ਬੜੇ ਵੱਡੇ ਦਾਅਵੇ ਕੀਤੇ। ਸਾਡੇ ਨਾਲ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੌਜੂਦ ਨੇ। ਸਵਾਗਤ ਕਰਦੇ ਹਾਂ, ਬੜੇ ਲੰਮੇ ਸਮੇਂ ਬਾਅਦ ਮਿਲੇ ਨੇ ਜੀ। ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਹੈ ਐਨ ਓਕੇ ਜੀ ਜੀ, ਬਾਬੇ ਦੀ ਕਿਰਪਾ, ਸੱਚੇ ਪਾਤਸ਼ਾਹ ਦੇ ਪਰ ਨਵੇਂ ਪਾਤਸ਼ਾਹ ਦੇ ਇੱਥੇ ਆਏ ਆ, ਹੋਰ ਕਿਰਪਾ ਹੋ ਗਈ। ਸਿੱਧੂ ਸਾਹਿਬ, ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦਾ ਮਾਹੌਲ, ਪੰਜਾਬ ਦਾ ਚਾਲ ਚੱਲਣ ਕਿਵੇਂ ਦੇਖਦੇ ਹੋ? ਦੇਖੋ, ਲੋਕਾਂ ਨੇ ਨਾ ਬੜੇ ਉਤਸ਼ਾਹ ਦੇ ਨਾਲ ਸਰਕਾਰ ਬਦਲਾਅ ਦੇ ਦੌਰ ਤੇ ਲੈ ਕੇ ਆਏ ਸੀ। ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਵੀ ਸਾਡਾ ਜਿਹੜਾ ਵੀ ਜਿਵੇਂ ਸ਼ਾਇਦ ਅਲੱਗ ਜਿਹਾ ਚਿਰਾਗ ਹੁੰਦਾ ਹੈ, ਜਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਸਾਡਾ 24 ਘੰਟਿਆਂ 'ਚ, ਜਿਵੇਂ ਕਿ ਨਸ਼ਾ 24 ਘੰਟਿਆਂ ਬੰਦ ਹੋ ਜਾਊਗਾ, ਜਾਂ ਕਰਪਸ਼ਨ ਬੰਦ ਹੋ ਜਾਊਗੀ, ਜਾਂ ਫਿਰ ਲੋਕਾਂ ਦੇ ਬੇਰੁਜ਼ਗਾਰੀ ਖਤਮ ਹੋ ਜਾਊਗੀ, ਜਾਂ ਫਿਰ ਅਸੀਂ ਨਸ਼ੇ ਦੇ ਨਾਲ ਅਸੀਂ ਸਮਗਲਰ ਨੂੰ ਫੜ ਕੇ ਸਾਰਾ ਅੰਦਰ ਦੇ ਦਿਆਂਗੇ ਜਿਹੜੀ, ਜਾਂ ਅਸੀਂ ਜਿਹੜਾ ਹੋਰ ਬਿਜ਼ਨਸ ਸੀ ਉਹਨੂੰ ਬਹੁਤ ਪ੍ਰਫੁੱਲਤ ਕਰ ਦਿਆਂਗੇ, ਔਰ ਜਾਂ ਪੈਨਸ਼ਨ ਦੀ ਜਾਂ 1000 ਰੁਪਈਆ ਦੀ ਗੱਲ ਸੀ। ਜਿਹੜੀ ਬਹੁਤ ਉਸ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਪਰ ਉਹ ਸਾਰੇ ਲੋਕਾਂ ਦੇ ਜਿਹੜੇ ਵਾਅਦੇ ਆ ਉਹ ਝੂਠੇ ਸਾਬਤ ਹੋਏ ਨੇ। ਪੰਜਾਬ ਦੇ ਵਿੱਚ ਹੜ੍ਹ ਆਏ, ਹੜ੍ਹਾਂ ਵਰਗੇ ਭਿਆਨਕ ਹਾਲਾਤ ਹੋਏ, ਹੜ੍ਹਾਂ ਦੇ ਵਿੱਚ ਕਾਫੀ ਮਾਰ ਪਈ। ਪੰਜਾਬ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਸਭ ਤੋਂ ਵੱਧ ਦਿੱਤਾ। ਦੇਖੋ, ਗੱਲ ਇੱਦਾਂ ਹੈਗੀ ਆ, ਪੰਜਾਬ ਸਰਕਾਰ ਨੇ ਜਦੋਂ 26 ਮਾਰਚ ਸੀ ਸ਼ਾਇਦ, ਜਦੋਂ ਇਹਦੀ ਪਹਿਲੀ ਵਾਰ ਸਰਕਾਰ ਬਣੀ ਇਹਨਾਂ ਦੀ ਜੀ, ਮਾਨਸਾ ਦੇ ਵਿੱਚ ਸਪੀਚ ਆਈ ਸੀ ਆਪਣੇ ਮਾਨ ਸਾਹਿਬ ਦੀ। ਉਹਨੇ ਸਪੀਚ ਕੀਤੀ ਸੀ ਕਿ ਜਿਹੜੇ ਐਤਕੀ ਹੜ੍ਹ ਸੀਗੇ ਉਹ ਪਾਣੀ ਸਾਈਡ ਤੋਂ ਲੰਘ ਗਿਆ, ਘਰ ਜਿਹੜਾ ਸੀਗਾ ਜੀ, ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਪਰ ਤੁਸੀਂ ਵੀ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਮੈਂ 1 ਰੁਪਈਏ ਦਾ ਜਿਹੜਾ ਮੁਆਵਜ਼ਾ ਦੇਊਂਗਾ ਸਰਕਾਰ ਦੇ ਬਾਈ ਦੇ ਵੀ ਨੁਕਸਾਨ ਹੁੰਦਾ ਹੈ। ਹੁਣ ਤੁਹਾਡੇ ਸਾਹਮਣੇ ਉਹਨੇ ਕਿਹਾ ਮੈਂ ਬੱਕਰੀਆਂ ਦੇ ਪੈਸੇ ਦੇਊਂਗਾ, ਮੈਂ ਭੇਡਾਂ ਦੇ ਪੈਸੇ ਦੇਊਂਗਾ, ਅਤੇ ਲੇਕਿਨ ਮੈਂ ਲੋਕਾਂ ਦੇ ਜਿਹੜੇ ਮਕਾਨ ਗਿਰੇ ਉਹਦੇ ਪੈਸੇ ਦੇਊਂਗਾ, ਅਤੇ ਮੈਂ ਲੈ ਕੇ ਪਰਾਲੀ ਤੱਕ ਦੇ ਸਾਰੇ ਪੈਸੇ ਪੇ ਕਰੂੰਗਾ। ਲੇਕਿਨ ਜਿਹੜਾ ਮੁਆਵਜ਼ਾ ਦਿੱਤਾ ਹੈ, ਪਹਿਲੀ ਗੱਲ ਤਾਂ ਲੋਕਾਂ ਦੀ ਬੜੀ ਖਿਲਖਵਾਰੀ ਹੋਈ ਹੈ। ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋਇਆ, ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ। ਦੂਜੀ ਗੱਲ ਇਹ ਸੀ, ਲੋਕਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਦੇਖੋ, ਮੁੱਖ ਮੰਤਰੀ ਸਾਹਿਬ ਆਪ ਪਾਣੀ ਤੁਰੇ ਫਿਰਨ, ਉਹਦੀ ਕੋਈ ਮਾਨੇ ਨਹੀਂ ਹੈ।
ਮੁੱਖ ਮੰਤਰੀ ਸਾਹਿਬ ਕੋਲ ਸਾਰੀ ਰਿਪੋਰਟ ਬੈਲੈਂਸ ਰਾਹੀਂ ਆ ਜਾਂਦੀ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਨੁਕਸਾਨ ਹੋਇਆ। ਉਹਦਾ ਸਿਰਫ ਹੁਕਮ ਦੇਣੇ ਹੁੰਦੇ ਨੇ, ਨਾ ਕਿ ਉਹਨਾਂ ਮੰਤਰੀਆਂ ਨੇ ਉੱਥੇ ਜਾ ਕੇ ਬਲਕਿ ਲੋਕਾਂ ਵਾਸਤੇ ਦੁਬਿਧਾ ਪੈਦਾ ਕਰਦੇ ਨੇ। ਜਿਹੜੀਆਂ ਵੋਟ ਦੇ ਨਾਲ ਲੋਕਾਂ ਨੂੰ ਬਚਾਉਣਾ ਸੀ, ਲੋਕਾਂ ਦਾ ਰਾਸ਼ਨ ਬਣਾਉਣਾ, ਉਹਨਾਂ ਵੋਟਾਂ ਦੇ ਕਬਜ਼ਾ ਇਹਨਾਂ ਨੇ ਕਰ ਲਿਆ। ਅਤੇ ਜਿਹੜਾ ਮੁਆਵਜ਼ੇ ਦੀ ਜਿਹੜੀ ਨਿਗੂਣੀ ਰਕਮ ਹੈ 6800 ਰੁਪਇਆ ਮਿਲਿਆ, ਜਿੱਥੇ ਮਿਲਿਆ ਉਹ 6800 ਰੁਪਏ ਨੇ ਤਾਂ ਤਕਰੀਬਨ 6000 ਰੁਪਏ ਲਵਾਈ ਲੈਂਦੇ। ਜਿਹੜਾ ਆਪਾਂ ਮਜ਼ਦੂਰ ਲੈ ਕੇ ਆਉਂਦੇ ਹਾਂ 6000 ਰੁਪਏ ਪਰ ਏਕੜ ਲਵਾਈ ਹੈ, ਅਤੇ ਤੁਸੀਂ ਘੱਟੋ ਘੱਟ ਵੀ 20 ਤੋਂ 25000 ਰੁਪਇਆ ਬੰਦੇ ਦਾ ਝੋਨਾ ਲੱਗਣ ਤੱਕ ਜਦੋਂ ਚੱਲਣ ਪੈਂਦਾ ਹੋ ਜਾਂਦਾ ਹੈ। ਔਰ ਆਲਮੋਸਟ ਸਾਰਾ ਝੋਨਾ ਨਿਸਰ ਗਿਆ ਸੀ ਉਹ। ਅਤੇ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਜਿਹੜਾ ਇੰਨੇ % ਹੋਊਗਾ, ਜਿਹੜੇ ਲੋਕਾਂ ਨੇ ਦੁਬਾਰੇ ਲਾਇਆ ਝੋਨਾ ਉਹ ਉਸ 'ਚ ਨਿਕਲ ਗਏ। ਜਿਹੜੇ ਬਿਲਕੁਲ ਜਿਹੜੇ 30% ਲੋਕ ਜਿਹੜੇ ਸੀਗੇ ਉਹਨਾਂ ਨੇ ਕਵਰ ਕੀਤਾ, 70% ਲੋਕਾਂ ਨੂੰ ਮਾਜੂਦ ਪਾਸੇ ਰੱਖ। ਪਰ ਸਰਕਾਰ ਕਹਿੰਦੀ ਜੋ ਕੁਝ 70 ਸਾਲਾਂ ਦੇ ਵਿੱਚ ਨਹੀਂ ਹੋਇਆ ਅਸੀਂ ਉਹ ਕੁਝ ਕਰ ਰਹੇ ਹਾਂ। ਅਤੇ ਭੁਲੇਖਾ ਹੈ। ਸਾਡੀ ਸਰਕਾਰ ਸੀ, ਅਸੀਂ 4700 ਕਰੋੜ ਰੁਪਈਆ ਪੰਜਾਬ ਦੇ ਕਿਸਾਨਾਂ ਨੂੰ ਮਾਫ ਕੀਤਾ ਸੀ। 2-2 ਲੱਖ ਰੁਪਈਆ ਕਿਸਾਨਾਂ ਦਾ, 4700 ਕਰੋੜ ਰੁਪਈਆ ਸਰਕਾਰ ਆਪਣੀ ਫਿਕਰ ਦੱਸਦਾ ਸੀ ਕਿੰਨੇ 100 ਕਰੋੜ ਰੁਪਈਆ ਦਿੱਤਾ ਲੋਕਾਂ ਨੂੰ। ਔਰ ਦੂਜਾ ਸਰਕਾਰ ਸੈਂਟਰ ਇੱਕ ਮਾਂ ਦਾ ਰੋਲ ਪਲੇ ਕਰਦਾ ਹੈ। ਸਾਡੇ ਮੁੱਖ ਮੰਤਰੀ ਕਹਿੰਦੇ ਮੈਨੂੰ ਤਾਂ ਕੋਈ ਪੈਸੇ ਦੀ ਜ਼ਰੂਰਤ ਹੀ ਨਹੀਂ ਹੈ, ਮੇਰੇ ਤਾਂ ਕੋਈ ਵਾਧੂ ਪੈਸੇ ਪਏ ਆ, ਮੈਂ ਤਾਂ ਫਟਾਫਟ ਪਟਾਰੇ ਖੋਲ੍ਹ ਦੂੰਗਾ। ਕਿੱਥੇ ਪਟਾਰੇ ਖੋਲ੍ਹਤੇ? ਦੱਸੋ ਕਿੰਨੇ ਲੋਕਾਂ ਨੂੰ ਕੱਚੇ ਘਰਾਂ ਦੇ ਜਿਹੜੇ ਲੋਕ ਡਿੱਗੇ ਨੇ ਮਕਾਨ, ਗਰੀਬ ਲੋਕਾਂ ਦੇ, ਉਹਨੂੰ ਪੈਸੇ ਮਿਲੇ ਕਿਸੇ ਨੂੰ? ਜਿਹਦੀਆਂ ਬੱਕਰੀਆਂ ਭੇਡਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਿਹਦੀਆਂ ਮੱਝਾਂ ਮਰ ਗਈਆਂ ਉਹਨੂੰ ਪੈਸੇ ਮਿਲੇ, ਜਾਂ ਗਊਆਂ ਮਰ ਗਈਆਂ ਉਹਨੂੰ ਪੈਸੇ ਮਿਲੇ। ਇਹ ਸਾਰਾ ਇਹ ਲੋਕਾਂ ਸਾਹਮਣੇ ਰੱਖਣ ਚਿੱਠਾ ਕਿ ਅਸੀਂ ਇੰਨੇ ਪੈਸੇ ਦਿੱਤੇ ਜੀ, ਫਲਾਣੇ ਇੰਨੀ ਰਕਮ ਪੈਸੇ ਦਿੱਤੇ ਆ, ਕੁਛ ਨਹੀਂ ਹੋਇਆ। ਸਿੱਧੂ ਸਾਹਿਬ ਜਿਹੜੀ ਤੁਹਾਡਾ ਗੱਲ ਕਰ ਲਈਏ ਜਾਂ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰ ਲਈਏ, ਪੰਜਾਬ ਦੇ ਵਿੱਚ ਲਗਾਤਾਰ ਹੜ੍ਹ ਆਉਂਦੇ ਰਹੇ, ਪੰਜਾਬ ਦੇ ਉੱਪਰ ਧਾੜ ਵੀ ਚੜ੍ਹ ਕੇ ਆਉਂਦੇ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜੋ ਹਾਲਾਤ ਨੇ ਪਹਿਲਾਂ ਵਰਗੇ ਲੱਗਦੇ ਨੇ ਵੀ ਪਹਿਲਾਂ ਵਰਗੇ ਹੈਗੇ ਨੇ, ਕਿਉਂਕਿ ਗੈਂਗਸਟਰਵਾਦ ਆ ਗਿਆ, ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਹੋ ਰਹੀਆਂ ਨੇ। ਬਹੁਤ ਨਾਜ਼ੁਕ ਹਾਲਤ 'ਚੋਂ ਪੰਜਾਬ ਗੁਜ਼ਰ ਰਿਹਾ ਇਸ ਵੇਲੇ, ਜਿਹੜੀ ਬੜੀ ਮੰਦਭਾਗੀ ਗੱਲ ਹੈ। ਜੋ ਠੀਕ ਹੈ, ਉਹ ਟੈਰਰਿਜ਼ਮ ਬਹੁਤ ਜ਼ਿਆਦਾ ਪੀਕ 'ਤੇ ਚਲਾ ਗਿਆ ਸੀਗਾ, ਉਹੋ ਜਿਹੇ ਹਾਲਾਤ ਅੱਜ ਵੀ ਬਣੇ ਹੋਏ ਨੇ। ਅੱਜ ਵੀ ਕੋਈ ਬੰਦਾ ਸੇਫ ਨਹੀਂ ਹੈ। ਤੁਸੀਂ ਖੇਤ ਦੀਆਂ ਮੋਟਰਾਂ ਤੱਕ ਸੇਫ ਨਹੀਂ ਹੈਗੀਆਂ। ਤੁਹਾਡੇ ਮੋਟਰਾਂ ਤਾਰਾਂ ਰੋਜ਼ ਵੱਢੀਆਂ ਜਾ ਰਹੀਆਂ ਅਮਲੀਆਂ ਵੱਲੋਂ, ਤੁਹਾਡੇ ਟਰਾਂਸਫਰ ਚੋਰੀ ਕੀਤੇ ਜਾ ਰਹੇ, ਤੇਲ ਕੱਢ ਕੇ ਵੇਚਿਆ ਜਾ ਰਿਹਾ ਉਹਨਾਂ ਦਾ। ਲੋਕਾਂ ਦੇ ਲੇਡੀਜ਼ ਸ਼ਰੇਆਮ ਘੇਰ ਕੇ ਸਨੈਚਿੰਗ ਚੇਨਾਂ ਲਾਈਆਂ ਜਾ ਰਹੀਆਂ ਨੇ, ਲੋਕਾਂ ਦੇ ਘਰਾਂ 'ਚ ਲੁੱਟ ਖੋਹ ਹੋ ਰਹੀ ਆ। ਕਿਤੇ ਕੋਈ ਰਿਜ਼ਲਟ ਹੀ ਨਹੀਂ ਇਸ ਗੱਲ ਦਾ। ਜੀ ਬਹੁਤ ਮਾੜੇ ਹਾਲਾਤ ਨੇ। ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਗੱਲ ਕਰਦੇ ਨੇ, ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ, ਉਹ ਕਹਿੰਦੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਆ, ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਸੈਂਟਰ ਦੀ ਸਰਕਾਰ, ਜੇ ਪੰਜਾਬ ਦੀ ਸਰਕਾਰ ਇਹ ਕਹੇ ਮੈਂ ਕੇਸ ਤੇ ਜਿਹੜਾ ਹੈਂਡਓਵਰ ਕਰਦੇ CBI ਨੂੰ, ਸਰਕਾਰ ਦੇ ਪ੍ਰੈਰੋਗੇਟਿਵ ਇਹਦਾ ਇਹਨਾਂ ਦੇਣਾ ਚਾਹੀਦਾ। ਔਰ ਮੂਸੇਵਾਲਾ ਕੋਈ ਆਮ ਬੰਦਾ ਨਹੀਂ ਸੀਗਾ। ਮੂਸੇਵਾਲਾ ਇੱਕ ਵਰਲਡ ਨੋਨ ਫਿਗਰ ਸੀਗਾ। ਔਰ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪੂਰੇ ਵਰਲਡ ਦੇ 19 ਸਿੰਗਰ ਨੇ, ਉਹਦੇ ਵਿੱਚ ਉਹਦਾ ਵੀ ਸਥਾਨ ਹੈ, ਉਹਦਾ ਵੀ ਨਾਂ ਹੈ। ਉਹਨੇ ਇਕੱਲੇ ਪੰਜਾਬ ਦਾ ਨਹੀਂ, ਹਿੰਦੁਸਤਾਨ ਦਾ ਵੀ ਨਾਂ ਰੋਸ਼ਨ ਕੀਤਾ। ਉਹਨੇ ਸਾਰੇ ਮਾਨਸਾ ਜ਼ਿਲ੍ਹੇ ਦੇ ਟਿੱਬਿਆਂ ਨੂੰ ਕਿੱਥੇ ਤੱਕ ਲੈ ਗਿਆ ਉਹ। ਅੱਜ ਉਹ ਉਸ ਵੇਲੇ ਅੱਜ ਉਹਦਾ ਨਾਂ ਨਾ ਉੱਚਾ, ਅੱਜ ਉਹ ਜੇ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? ਲਗਾਤਾਰ ਪੰਜਾਬ ਦੇ ਵਿੱਚ ਗੱਲ ਪੰਜਾਬ ਦੀ ਕਰ ਰਹੇ ਹਾਂ, ਪੰਜਾਬ ਦੇ ਜੰਮੇ ਜਾਇਆਂ ਦੀ ਕਰ ਰਹੇ ਹਾਂ। ਪੰਜਾਬ ਦੇ ਜੰਮੇ ਜਾਏ ਬਾਹਰ ਦਾ ਰੁਖ ਕਰਦੇ ਨਜ਼ਰ ਆ ਰਹੇ ਨੇ। ਹਰਦੀਪ ਸਿੰਘ ਨਿੱਜਰ ਦਾ ਮੁੱਦਾ ਸਾਹਮਣੇ ਆਇਆ, ਜਸਟਿਸ ਟਰੂਡੋ ਨੇ ਬਿਆਨ ਦਿੱਤਾ, ਭਾਰਤ ਅਤੇ ਕੈਨੇਡਾ ਦੇ ਵਿੱਚ ਜਿਹੜੀ ਇੱਕ ਦਰਾੜ ਪੈਂਦੀ ਨਜ਼ਰ ਆਈ ਨਹੀਂ। ਬੜੀ ਮੰਦਭਾਗੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬਜ਼ੁਰਗ ਸੀ ਕਿੰਨੇ ਸੌ ਸਾਲ ਪਹਿਲਾਂ ਕੈਨੇਡਾ ਅਮਰੀਕਾ ਦੇ ਵਿੱਚ ਗਏ ਸੀ। ਜਿਹੜਾ ਕੰਮ ਕਾਟੂ ਮਾਰੂ ਦੀ ਗੱਲ ਕਰਦੇ ਆ ਜਾਂ ਉਹਦੀ ਗੱਲ ਕਰਦੇ ਆ, ਉਸ ਵੇਲੇ ਤੋਂ ਚੱਲੇ ਆ ਰਹੇ ਜੀ। ਲੇਕਿਨ ਜਿਹੜਾ ਟਰੂਡੋ ਸਾਹਿਬ ਨੇ ਬਿਆਨ ਦਿੱਤਾ, ਪਤਾ ਨਹੀਂ ਕਿਸ ਲਹਿਜੇ ਦਿੱਤਾ, ਉਹਨਾਂ ਨੂੰ ਇਹ ਜਿਹੜਾ ਬਿਆਨ ਬੜਾ ਸੋਚ ਸਮਝ ਕੇ ਦੇਣ ਦੀ ਜ਼ਰੂਰਤ ਸੀ। ਸਾਰੀ ਤਹਿਕੀਕਾਤ ਕਰਦੇ, ਤਹਿਕੀਕਾਤ ਕਰਨ ਤੋਂ ਬਾਅਦ ਲੋਕਾਂ ਸਾਹਮਣੇ ਪੱਖ ਰੱਖਦੇ ਕਿ ਆਹ ਗੱਲ ਹੈਗੀ ਆ। ਹੁਣ G20 ਹੋ ਕੇ ਹਟਿਆ ਹੈਗਾ, ਉੱਥੇ ਬਾਈਡਨ ਵੀ ਸੀ, ਉੱਥੇ ਆਸਟ੍ਰੇਲੀਆ ਦੇ ਹਰ ਕੰਟਰੀ ਦਾ ਚੰਗੇ ਕੰਟਰੀ ਦੇ ਜਿਹੜੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨਾਲ ਸਾਰਿਆਂ ਨਾਲ ਡਿਸਕਸ ਕਰਕੇ ਉੱਥੇ PM ਸਾਹਿਬ ਵੀ ਸੀ ਸਾਹਮਣੇ ਰੱਖਦੇ ਵੀ ਆਹ ਸਾਡੇ ਕੋਲ ਗੱਲ ਆਈ ਆ। ਬਜਾਏ ਇਸ ਗੱਲ ਨੂੰ ਨਸਰ ਕਰਨ ਦੇ ਜਾਂ ਪਬਲਿਕਲੀ ਕਹਿਣ ਦੇ, ਇਹਦੇ ਨਾਲ ਜੋ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ, ਪੰਜਾਬੀਅਤ ਦਾ ਹੋਇਆ। ਅੱਜ ਜਿਹੜੇ ਸਾਡੇ ਬੱਚੇ ਵਿਚਾਰੇ ਉੱਥੇ ਪੜ੍ਹਨ ਗਏ ਹੋਏ ਨੇ, ਉਹਨਾਂ ਦੇ ਕੀ ਬੀਤਦੀ ਆ, ਤਾਂ ਜਿਹੜੇ ਮਾਂ ਪਿਓ ਉੱਥੇ ਬੈਠੇ ਉਹਨਾਂ ਦੀ ਕੀ ਬੀਤਦੀ ਆ। ਇਹ ਜਿਹੜਾ ਕਲੇਸ਼ ਹੈਗਾ, ਇਹਨੂੰ ਜਲਦੀ ਤੋਂ ਜਲਦੀ ਦੋਨਾਂ ਮੁਲਕਾਂ ਨੂੰ ਮਿਲ ਕੇ ਖਤਮ ਕਰਨ ਦੀ ਜ਼ਰੂਰਤ ਹੈਗੀ ਆ। ਮੈਂ ਤਾਂ ਜਿਹੜੇ ਬਾਕੀ ਕੰਟਰੀ ਉਹਨਾਂ ਨੂੰ ਵੀ ਇਹੀ ਅਪੀਲ ਕਰਾਂ, ਜੋ ਇਹਨਾਂ ਨੂੰ ਇਹੀ ਅਪੀਲ ਕਰਾਂਗੇ ਵੀ ਇਹਨੂੰ ਖਤਮ ਕਰਾਓ, ਤਾਂ ਕਿ ਜਿਹੜਾ ਅਸੀਂ ਸਾਰੇ ਇੱਕ ਸਿੱਧੂ ਸਾਹਿਬ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਗਾ ਕਿ ਜਿਹੜੇ ਪੰਜਾਬ ਦੇ ਲੀਡਰ ਨੇ, ਬੇਸ਼ੱਕ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ, ਬੇਸ਼ੱਕ ਤੁਹਾਡੀ ਕਰ ਲਈਏ, ਬੇਸ਼ੱਕ ਗੁਰਪ੍ਰੀਤ ਸਿੰਘ ਕਾਂਗੜ ਦੀ ਗੱਲ ਕਰ ਲਈਏ, ਜੇਕਰ ਕੋਈ ਅਜਿਹਾ ਮਾਹੌਲ ਬਣਦਾ ਤਾਂ ਕੀ
ਤੁਹਾਡੇ ਵਿੱਚੋਂ ਜਾਂ ਤੁਸੀਂ ਪੰਜਾਬੀਆਂ ਦੇ ਨਾਲ ਖੜੋਗੇ ਜਾਂ ਫਿਰ ਉਸ ਮੇਰੇ ਲਈ ਪੰਜਾਬ ਪਹਿਲਾਂ ਹੈ ਜੀ ਬਾਕੀ ਗੱਲਾਂ ਸਾਰੇ ਬਾਅਦ 'ਚ ਹੈ ਪਰ ਪੋਲੀਟੀਕਲ ਸਿਸਟਮ ਬਾਅਦ 'ਚ ਹੈ ਪਹਿਲਾਂ ਮੈਂ ਪੰਜਾਬੀ ਹਾਂ ਜੀ ਪੰਜਾਬੀ ਤਾਂ ਮੇਰੇ ਲਈ ਪਹਿਲਾਂ ਹੈਗਾ ਇਹ ਮੇਰਾ ਪਹਿਲਾ ਉਹ ਹੈ ਥੋੜ੍ਹੇ ਦਿਨ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਬਾਸਮਤੀ ਉੱਤੇ ਇੱਕ ਬਿਆਨ ਛਪਿਆ ਸੀ ਟ੍ਰਿਬਿਊਨ ਦੇ ਵਿੱਚ ਉਹਦੇ ਸਭ ਤੋਂ ਪਹਿਲੇ ਮੈਂ ਉਹਤੇ ਆਪਣਾ ਕੀਤੀ ਸੀ ਮੈਂ ਬਿਆਨ ਦਿੱਤਾ ਸੀ ਕਿ ਗਲਤ ਹੈਗਾ ਇਹਨੂੰ ਰਿਵਿਊ ਕਰਨ ਦੀ ਜ਼ਰੂਰਤ ਹੈਗੀ ਆ ਔਰ ਨੈਕਸਟ ਡੇ ਕਮੇਟੀ ਕਹਿੰਦਾ ਸੈਂਟਰ ਦੀ ਬਣ ਗਈ ਸੀ ਪੰਜਾਬ ਜਿੱਥੇ ਸਰਕਾਰ ਪੰਜਾਬ ਦੇ ਇੰਟਰਸਟ ਦੀ ਗੱਲ ਹੈ ਮੈਂ ਸਭ ਤੋਂ ਮੂਹਰੀ ਕਤਾਰ 'ਚ ਹੋਊਂਗਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਹਿੰਦੇ ਹੁਣ ਬੀਜੇਪੀ 'ਚ ਇਹ ਲੱਗਦਾ ਵੀ ਕਾਂਗਰਸ ਹੀ ਖੜੀ ਹੈ ਦੇਖੋ ਇੱਦਾਂ ਉਹ ਜੋ ਮਰਜ਼ੀ ਕਹੀ ਜਾਵੇ ਜਿਹੜਾ ਪੋਲੀਟੀਕਲ ਲੋਕ ਨੇ ਜਿਹੜੇ ਲੋਕਾਂ ਨੇ ਕੰਮ ਕੀਤਾ ਹੈ ਤੁਹਾਡੇ ਸਾਹਮਣੇ ਤਪੇ ਦਾ ਹਸਪੀਟਲ ਦੇਖਿਆ ਤੁਸੀਂ ਜਾ ਕੇ ਜਿਹੜਾ ਤਪੇ ਦਾ ਹਸਪੀਟਲ ਹੈ ਤੇ ਦੇਖਿਆ ਤੁਸੀਂ ਜਾ ਕੇ ਜਾਂ ਤਪੇ ਦੇ ਵਿੱਚ ਜੋ ਸੜਕਾਂ ਤੁਹਾਡੀਆਂ ਹੁਣ ਤਾਜੋ ਤੋਂ ਆ ਰਹੀ ਹੈ ਜਾਂ ਇੱਧਰੋਂ ਆ ਰਹੀ ਹੈ ਸੜਕਾਂ ਤੁਸੀਂ ਦੇਖੀਆਂ ਸਾਰੀਆਂ ਜਾਂ ਪਰਲੇ ਪਾਸੇ ਫਲਾਈਓਵਰ ਬਣਿਆ ਘੜੇਲੀ ਵਾਲੇ ਰੋਡ ਬੱਸ ਸਟੈਂਡ ਦੇ ਉੱਤੇ ਜਿੱਥੇ ਐਕਸੀਡੈਂਟ ਬਹੁਤ 4-5 ਮੌਤਾਂ ਹੋਈਆਂ ਸੀ ਤੁਸੀਂ ਦੇਖਿਆ ਜਾ ਕੇ ਉਹ 17 ਕਰੋੜ 32 ਲੱਖ ਰੁਪਇਆ ਲੱਗਿਆ 12 ਕਰੋੜ ਰੁਪਇਆ ਮੈਂ ਤਪੇ ਦੇ ਜਿਹੜੀ ਸਾਰੇ ਤਪੇ ਦੀ ਡਿਵੈਲਪਮੈਂਟ 10 ਤੋਂ 12 ਕਰੋੜ ਰੁਪਇਆ ਪਿੰਡਾਂ ਦੇ ਵੰਡਿਆ ਸੀ ਆਪਣੇ ਇਲਾਕੇ ਦੇ ਵਿੱਚ ਕਿ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਕਰਾਈ ਮੈਂ ਤਾਂ ਇੱਥੇ ਹਸਪੀਟਲ ਵੀ ਲਿਆਇਆ ਸੀਗਾ ਆਪਣਾ ਜਿਹੜਾ ਟਰੋਮਾ ਸੈਂਟਰ ਆਪਣੇ ਹੰਡਿਆਏ ਬਕਾਇਦਾ ਇਹ ਤਾਂ ਹੁਣ ਇਹ ਸਰਕਾਰ ਨੇ ਠੰਡੇ ਵਾਸਤੇ ਪਾਤਾ ਉਹ ਤਾਂ ਉੱਥੇ 40 ਕਰੋੜ ਰੁਪਏ ਮਨਜ਼ੂਰ ਵੀ ਕਰਤਾ 100 ਕਰੋੜ ਦਾ ਪ੍ਰੋਜੈਕਟ ਸੀਗਾ ਉਹ ਲੱਗੇ ਨਹੀਂ ਇਲਾਕਾ ਦਿਖਾਉਣੇ ਮੈਂ ਤਾਂ BSc ਨਰਸਿੰਗ ਕਾਲਜ ਵੀ ਲੈ ਕੇ ਆ ਰਿਹਾ ਤਪੇ ਵਾਸਤੇ ਲੈ ਕੇ ਆ ਰਿਹਾ ਸੀ ਮੈਂ ਜਿਹੜਾ ਵੈਟਰਨਰੀ ਹਸਪੀਟਲ ਉਹ ਵੀ ਨਵਾਂ ਬਣਾਇਆ ਕੱਸੀਆਂ ਵੀ ਪੱਕੀਆਂ ਕਰਾਤੀਆਂ ਸਾਰੀਆਂ ਸਿਹਤ ਸਹੂਲਤਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਸੀ ਮੁਹੱਲਾ ਕਲੀਨਿਕ ਖੋਲ੍ਹੇ ਨੇ ਮੁਹੱਲਾ ਕਲੀਨਿਕ ਦਿੱਲੀ ਮਾਡਲ ਲੈ ਕੇ ਆਏ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਮੁਹੱਲਾ ਕਲੀਨਿਕਾਂ ਦੇ ਪੰਜਾਬ 'ਚ ਕੋਈ ਲੌਜਿਕ ਨਹੀਂ ਹੈ ਕੋਈ ਇਹਦਾ ਉਹ ਫਾਇਦਾ ਨਹੀਂ ਹੋਣਾ ਜਿਹੜੇ ਸਾਡੇ ਆਲਰੇਡੀ ਸਿਸਟਮ ਚੱਲ ਰਿਹਾ ਸੀ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਸੀ ਉਹਨੂੰ ਤਾਕਤਵਰ ਕਰਨ ਦੀ ਲੋੜ ਸੀ ਉਹਨਾਂ ਦੇ ਡਾਕਟਰਾਂ ਦੀ ਲੋੜ ਸੀ ਉਹਨਾਂ 'ਚ ਫਾਰਮਾਸਿਸਟ ਦੀ ਲੋੜ ਸੀ ਉਹਨੂੰ ਨਰਸਿੰਗ ਸਟਾਫ ਦੀ ਲੋੜ ਸੀ ਉਹਨਾਂ ਨੂੰ ਦਵਾਈਆਂ ਦੀ ਲੋੜ ਸੀ ਇਕਵਿਪਮੈਂਟ ਦੀ ਲੋੜ ਸੀ ਉਹਨੂੰ ਪੂਰਾ ਕਰ ਦਿੰਦੇ ਆਪਣੇ ਮੁਹੱਲਾ ਕਲੀਨਿਕ ਦੀ ਲੋੜ ਹੀ ਨਹੀਂ ਸੀ 2024 ਨੂੰ ਕਿਵੇਂ ਦੇਖਦੇ ਹੋ 2024 ਆ ਰਿਹਾ 2024 ਦੇ ਵਿੱਚ ਕੀ ਲੱਗਦਾ ਗੱਠਜੋੜ ਅਕਾਲੀ ਦਲਾਂ ਦੇ ਨਾਲ ਦੁਬਾਰਾ ਬੀਜੇਪੀ ਦਾ ਹੋਊਗਾ ਕਿਉਂਕਿ ਚਰਚਾਵਾਂ ਚੱਲ ਰਹੀਆਂ ਇਹਦੇ 'ਚ ਇਹ ਕਿ ਮੈਂ ਤਾਂ ਉਸ ਵਿੱਚ ਧਿਰ ਨਹੀਂ ਹੋਏਗਾ ਜੋ ਹਾਈ ਕਮਾਂਡ ਦਾ ਮਸਲਾ ਹੈਗਾ ਕਿ ਵੀ ਕੀ ਉਹਦੇ ਫੈਸਲਾ ਹੁੰਦਾ ਕਿ ਨਹੀਂ ਹੁੰਦਾ ਤੇ ਜੋ ਉੱਥੋਂ ਹੁਕਮ ਹੋਊਗਾ ਆਪਾਂ ਲੜਾਈ ਲੜਾਂਗੇ ਇੰਡੀਆ ਅਲਾਇੰਸ ਦੀ ਗੱਲ ਹੋ ਰਹੀ ਆ ਕਾਂਗਰਸ ਆਮ ਆਦਮੀ ਪਾਰਟੀ ਦਾ ਅਲਾਇੰਸ ਸਾਰੀਆਂ ਪਾਰਟੀਆਂ